अस्सलामुअलैकुम। वालेकुम सलाम। साहब क्या हाल जी? कर मैं मालिक का जरा वरता नहीं। ए की भेजते पे सब्जी? धनिया धनिया ये खाली धनिया ही है, बाकी सब्जी खत्म हो गई या है ही धनिया ही? अच्छा माशाल्लाह। तो सानू दसो कि किन्नी उम्र होगी तुहाडी? उम्र जी माशाल्लाह 100 तो कुछ ही साल पड़ सकती। 100 साल तकरीबन हो गई। मैं सन 47 की जंग में जान पाकिस्तान जब बनया ना हाँ उस 8 साल का 8 साल दे और शनाख्ती कार्ड तो हिसाब ला लो मेरी नहीं ठीक है लगदा नहीं कोई गल नहीं चला कोई शनाख्ती कार्ड ते तो मेरी अपना उम्र की नाम है अपना? मेरा नाम शाह मोहम्मद है। शाह मोहम्मद। ते केड़ा पिंड जे? अगवाल है पिंड गोआल। अच्छा ते वाल साहब दा की नाम जे? अलादीन। ਇਹ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਇੰਨੀ ਉਮਰ ਵਿੱਚ ਇਹ ਕੰਮ ਕਰਦੇ ਪਏ ਜਾਂ ਵੈਸੇ ਸ਼ੌਕ ਆਪਣਾ ਜਿੱਦੇ ਵਿੱਚ ਹੀ ਕੰਮ ਆਪਣਾ? शौक ही समझ लो बच्चे ब्याहे गए ਅੱਛਾ अपने सिरों खतदा हो गया। ਅੱਛਾ ਯਾਨੀ ਕਿ ਤੁਹਾਡੀ ਮਜਬੂਰੀ ਨਹੀਂ ਹੈ ਹੈ? मजबूरी भी है तो नहीं भी मजबूरी। ਜ਼ਰਾ ਸਾਨੂੰ ਜ਼ਰਾ ਬਿਆਨ ਕਰੋ ਜ਼ਰਾ। वो इस तरह के बच्चे जो अपने सिरों खतदा हो जाते ना ਹਾਂਜੀ तो बहुत ही खतरनाक अपना अपना खर्चे पूरा होता है। ਠੀਕ ਹੈ ਤੇ ਸਬਜ਼ੀ ਸੁਬਜ਼ੀ ਦੇ ਵੱਲ ਪੈਸੇ ਵੱਟੇ ਜਾਂਦੇ ਹਨ। ਠੀਕ ਹੈ। ਉਹ ਜਦੋਂ ਦਾ ਹਿਸਾਬ ਕਿਤਾਬ ਇਹ ਬਿਮਾਰੀ ਆਈ ਦੀ ਜਦੋਂ ਉਹ ਤੋਂ ਲੈ ਕੇ ਉਹਦਾ ਹੀ ਨਹੀਂ ਕਿ ਤੁਹਾਡਾ ਕੰਮ ਵੀ ਘਰੋਂ ਦੇ ਅੱਛਾ ਤੇ ਜੇ ਕਿਸੇ ਦੇ ਇੱਕ ਦੂਜੇ ਦੇ ਦੋ ਇਕੱਠੇ ਵੀ ਨਹੀਂ ਹੋਣੇ ਤੇ ਜੇ ਤੇ ਉਹ ਹੈਗੇ ਤੇ ਵੈਸੇ ਅੱਲਾਹ ਤਾਲਾ ਬੇਹਤਰ ਕਰਦਾ ਜੋ ਕਰਦਾ ਪਿਆ ਉਹ ਆਪਣੇ ਅਮਲਾਂ ਦੀ ਸਜ਼ਾ ਹੀ ਇਨਸਾਨ ਤੁਹਾਡੇ ਜਿਹੜੇ ਜ਼ਿੰਦਗੀ ਦੇ ਸਾਥੀ ਨੇ ਅਮਾ ਜੀ ਜਿਹੜੇ ਨੇ ਉਹ ਵੀ ਮਸਲਾ ਹਯਾਤ ਨੇ? ਨਹੀਂ ਖਾਲਪਾ ਖਾਲਸਾ ਜੀ ਤੁਸੀਂ ਹੁਣ ਆਪਣੇ ਬੱਚੇ ਵਿੱਚ ਰਹਿੰਦੇ ਹੋ? ਹਾਂਜੀ ਅੱਛਾ ਤੇ ਸਾਨੂੰ ਦੱਸੋ ਕਿ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਦੱਸਦੇ ਪਿਓ ਕਿ 8 ਸਾਲ ਉਮਰ ਸੀ ਹਾਂਜੀ ਹਾਂਜੀ ਤੇ ਕੋਈ ਹੋਸ਼ ਵੀ ਆਇਆ ਉਸ ਟਾਈਮ? ਕੀ ਹੋਇਆ ਸੀ ਕਿਸ ਤਰ੍ਹਾਂ? ਹਾਂਜੀ ਹਾਂਜੀ ਜ਼ਰਾ ਥੋੜਾ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ ਤੁਸੀਂ ਕੀ ਦੇਖਿਆ ਸੀ ਤੇ ਨਹੀਂ ਦੇਖਿਆ ਦਾ ਵੀ ਉਹ ਕੀ ਮਸਲਾ ਬਣਿਆ? 7-8 ਸਾਲ ਦਾ ਬੱਚਾ ਜਿਹੜਾ ਨਾ ਹਾਂਜੀ ਉਹ ਹੁਣ ਦੇ ਦੌਰ ਵਿੱਚ ਤੇ ਸਭ ਕੁਝ ਜਾਣਦਾ ਹਾਂਜੀ ਲੇਕਿਨ ਇੱਥੋਂ ਤੱਕ ਹੈ ਕਿ ਉਦੋਂ ਆਪਣਾ ਪਠਾਨ ਆਉਂਦੇ ਸਨ। ਪਠਾਨ 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 ਅੱਛਾ ਉਹਨਾਂ ਕੋਲ ਰੈਫਲਾਂ ਅੱਛਾ ਤੇ ਉਹ ਜੰਗ ਜਦੋਂ ਲੱਗੀ ਹੈ ਨਾ ਤੇ ਉਹਦੇ ਦੀ ਉਹਦੇ ਹਿਸਾਬ ਕਿਤਾਬ ਹੈ। ਹਾਂਜੀ ਹਾਂਜੀ ਤਬਾਦਲਾ ਸੀ ਹਿੰਦੁਸਤਾਨ ਤੇ ਪਾਕਿਸਤਾਨ ਦਾ ਸਾਡੇ ਵੱਡਿਆਂ ਜਿਹੜੇ ਲੀਡਰ ਸਨ ਨਾ ਹਾਂਜੀ ਉਹਦਾ ਇਸੇ ਤਰ੍ਹਾਂ ਬਜ਼ੁਰਗਾਂ ਕੋਲ ਵੀ ਸੁਣੀਦਾ ਕਿ ਤਬਾਦਲਾ ਹੀ ਹਿੰਦੁਸਤਾਨ ਤੇ ਪਾਕਿਸਤਾਨ ਦਾ ਠੀਕ ਹੋ ਗਿਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਹਿੰਦੁਸਤਾਨ ਵੀ ਟੁਰ ਜਾਣ ਜਿਹੜੇ ਗੈਰ ਮੁਸਲਮ ਨੇ ਪਾਕਿਸਤਾਨ ਅੱਛਾ ਤੇ ਜਿਹੜੇ ਉਧਰ ਮੁਸਲਮਾਨ ਹਿੰਦੁਸਤਾਨ ਵੀ ਸਨ ਉਹ ਇੱਧਰ ਆਏ ਉਹ ਪਾਕਿਸਤਾਨ ਵਿੱਚ ਆ ਜਾਣ। ਠੀਕ ਹੈ ਤੁਹਾਨੂੰ ਜਿਹੜਾ ਜੰਮੂ ਕਸ਼ਮੀਰ ਦਾ ਇਲਾਕਾ ਸੀ ਹਾਂਜੀ ਇਹ ਮੁਸਲਮਾਨਾਂ ਦੇ ਹੱਕ ਬਣਦਾ ਸੀ ਅੱਛਾ ਤੇ ਸ਼ੁਰੂ ਤੋਂ ਲੈ ਕੇ ਇਹੋ ਜਿਹਾ ਸਾਡੇ ਲੀਡਰਾਂ ਦੀ ਪਰਦ ਵੀ ਇਹੋ ਹੋਈ ਦੀ ਹੈ ਕਿ ਪਾਕਿਸਤਾਨ ਜਿਹੜਾ ਹੈ ਇਹ ਮੁਸਲਮਾਨਾਂ ਦਾ ਹੱਕ ਹੈ। ਠੀਕ ਹੈ ਜੰਮੂ ਕਸ਼ਮੀਰ ਮੁਸਲਮਾਨਾਂ ਦਾ ਠੀਕ ਹੈ ਇਸ ਇਲਾਕੇ ਵਿੱਚ ਜੰਮੂ ਕਸ਼ਮੀਰ ਦਾ ਇਲਾਕਾ ਜਿਹਦੇ ਨਾਲ ਅਸੀਂ ਬਜ਼ੁਰਗਾਂ ਕੋਲੋਂ ਇਸ ਤਰ੍ਹਾਂ ਹੀ ਸੁਣਦੇ ਰਹੇ ਹਾਂ ਕਿ ਅਲੀਪੁਰ ਸ਼ਰੀਫ ਵਾਲੇ ਸਨ ਸਾਨੀ ਸਾਹਿਬ ਰਹਿਮਤੁਲਾਹ ਅਲੈਹ ਜਮਾਤ ਅਲੀ ਸ਼ਾਹ ਸਾਹਿਬ ਹਾਂਜੀ ਉਹਨਾਂ ਨੇ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਦੁਨੀਆ ਨੂੰ ਮੁਸਲਮਾਨ ਕੀਤਾ। ਬੜੀ ਤਬਲੀਗ ਕੀਤੀ ਹੈ। ਜਿੰਨਾ ਬਸਤੀਆਂ ਵੀ ਸਨ ਨਾ ਆਪਣਾ ਸ਼ਾਹ ਸਾਹਿਬਾਂ ਦਾ ਕਿਆ ਕਰ ਉਹ ਲੱਗਦਾ ਸੀ ਜਿੱਥੇ ਦੀ ਬੈਠਕ ਹੈ ਸੀ। ਹਾਂਜੀ ਉਧਰ ਮਸਜਿਦਾਂ ਵੀ ਹੈ ਸਨ ਅੱਛਾ ਤੇ ਲੋਕੀ ਨਮਾਜ਼ ਵੀ ਹੈ ਸਨ ਅੱਛਾ ਤੇ ਜਿਹੜੇ ਲੋਕਾਂ ਵਿੱਚ ਜਿੰਨਾ ਇਲਾਕਿਆਂ ਵਿੱਚ ਨਹੀਂ ਸਨ ਅਜੇ ਉਹ ਚੱਕਰ ਲੱਗੇ ਦੇ ਅੱਗੋਂ ਫਿਰ ਜੰਗ ਲੱਗ ਗਈ। ਹਾਂਜੀ ਜਿੰਨਾ ਇਲਾਕਿਆਂ ਵਿੱਚ ਜੇ ਆਪਣਾ ਨਹੀਂ ਸੀ ਉਹਨਾਂ ਦਾ ਫੇਰਾ ਨਹੀਂ ਸੀ ਉਧਰ ਗੈਰ ਮੁਸਲਮ ਜ਼ਿਆਦਾ ਸਨ। ਅੱਛਾ ਸਾਨੂੰ ਦੱਸੋ ਕਿ ਤੁਹਾਡੇ ਪਿੰਡ ਵਿੱਚ ਉਸ ਟਾਈਮ ਕੋਈ ਗੈਰ ਮੁਸਲਮਾਨ ਦੇ ਘਰ ਆਇਆ ਸਨ? ਜਦੋਂ ਪਾਕਿਸਤਾਨ ਬਣਿਆ ਨਾ ਹਾਂਜੀ ਉਦੋਂ ਸਾਡੇ ਮਕਾਮੀ ਲੋਕ ਸਨ ਜ਼ਿਆਦਾ ਬਸ਼ਿੰਦੇ ਜਿਹੜੇ ਹੱਦ ਦੇ ਸਿੰਦੇ ਮਕਾਮੀ ਲੋਕ ਸਨ ਜਿਹੜੇ ਗੈਰ ਮੁਸਲਮ ਵੀ ਬਸ਼ਿੰਦੇ ਹੋਣਗੇ ਉਸ ਟਾਈਮ ਇੱਧਰ? ਸਿੰਦੇ ਸਨ ਮੁਸਲਮਾਨ ਸਨ ਗੈਰ ਮੁਸਲਮ ਕੋਈ ਨਹੀਂ ਅਸੀਂ ਸਨ? ਮੁਸਲਮਾਨ ਸਨ ਤੇ ਸਾਡੇ ਵਿੱਚ ਹਿੰਦੂ ਜਿਹੜੇ ਸਨ ਨਾ ਇੱਕ ਘਰ ਸਨ ਤਕਰੀਬਨ ਅੰਦਾਜ਼ਾ ਲਾਓ ਸੋਚੋ ਥੋੜਾ ਕਿ ਕਿੰਨੇ ਘਰ ਸਨ ਪਿੰਡ 'ਚ ਤੁਹਾਡੇ 'ਚ? ਪਿੰਡ ਉਦੋਂ ਤੇ ਹੁਣ ਤੇ ਕਾਫੀ ਹੋ ਗਏ ਦਾ ਬਸ। ਨਹੀਂ ਜਿਹੜੇ ਗੈਰ ਮੁਸਲਮਾਂ ਦੇ ਘਰ ਹਨ ਉਹ ਗੱਲ ਕਰਦਾ। ਗੈਰ ਮੁਸਲਮ ਦੇ ਘਰ ਜਿਹੜੇ ਸਨ ਉਹਨਾਂ ਨੂੰ ਉਹ ਚਲੇ ਗਏ ਸਨ ਹਿੰਦੁਸਤਾਨ ਵਿੱਚ। ਨਹੀਂ ਗੈਰ ਮੁਸਲਮ ਕਿੰਨੇ ਕੁ ਘਰ ਗਏ ਸਨ ਮਸਲਾ ਮੇਰਾ ਕਹਿੰਦਾ ਮਤਲਬ ਇੱਥੋਂ ਤਕਰੀਬਨ 70-80 ਦੇ ਕਰੀਬ। ਤੇ ਕੋਈ ਉਸ ਵਕਤ ਕੋਈ ਬਚਪਨ ਦੇ ਕੋਈ ਲੰਗੋਟੀ ਹੋਣਗੇ ਕੋਈ ਜਿਹੜੇ ਗੈਰ ਮੁਸਲਮਾਂ ਦੇ ਬੱਚੇ ਸਨ ਕੋਈ ਕੋਈ ਕਿਸੇ ਦਾ ਨਾਂ ਜਾਣਦੇ ਹੋ ਕਿਸੇ ਦਾ? ਗੈਰ ਮੁਸਲਮ ਜਿਹੜੇ ਸਨ ਨਾ ਹਾਂਜੀ
ਉਹਨਾਂ ਦਾ ਆਪਸ ਵਿੱਚ ਮਤਲਬ ਮਿਲ ਜੁਲ ਕੇ ਸਨ। ਅੱਛਾ ਅੱਛਾ ਲੇਕਿਨ ਉਹਨਾਂ ਦੇ ਨਾਲ ਖਾਣ ਪੀਣ ਜਿਹੜਾ ਸੀ ਉਹ ਮਨਾ ਸੀ। ਚਲੋ ਖਾਣ ਪੀਣ ਦੇ ਮਨਾ ਨਾ, ਇਹ ਤੇ ਉਸ ਬੰਦੇ ਨੂੰ ਹੈ ਜਿਹਨੂੰ ਇੰਨੀ ਪਹਿਚਾਣ ਹੈ, ਵੱਡਾ ਜਿਹੜਾ ਤੁਸੀਂ ਬੱਚੇ ਹੋ ਉਸ ਟਾਈਮ, ਤੇ ਉਹਨਾਂ ਦੇ ਬੱਚੇ ਹੋਣਗੇ ਜਿਹੜੇ ਉਸ ਟਾਈਮ ਤੁਹਾਡੇ ਨਾਲ ਖੇਡਦੇ ਹੋਣਗੇ, ਲੰਗੋਟੀਆਂ ਹੋਣਗੇ, ਕਿਸੇ ਦਾ ਨਾਂ ਯਾਦ ਹੈ? ਨਾ ਕਿਸੇ ਦਾ ਤੇ ਨਾਂ ਲਵੋ। ਉਹਨਾਂ ਦੇ ਨਾਂ ਇੱਕ ਦਾ ਮੈਂ ਜਾਣਨਾ। ਠੀਕ ਹੈ। ਉਹਨੂੰ ਆਪਣਾ ਪੰਜਾਬੂ ਕਰਕੇ ਬੋਲਦੇ ਸਨ। ਠੀਕ ਹੈ। ਪੰਜਾਬੂ ਠੀਕ ਹੈ। ਤੇ ਉਹ ਬਹੁਤਾ ਮਾਲਕ ਸੀ। ਅੱਛਾ, ਇਹ ਤੇ ਵੱਡਾ ਸੀ ਨਾ? ਹਾਂਜੀ। ਤੇ ਬੱਚਿਆਂ ਦੇ ਨਾਲ ਕਿਸੇ ਦਾ ਕੋਈ ਯਾਦ? ਉਹ ਬੱਚਿਆਂ ਕੋਲੋਂ ਸੁਣੇਦਾ ਨਾ ਕਿ ਉਹ ਪੰਜਾਬੂ ਜਿਹੜਾ ਸੀ ਉਹ ਬਹੁਤਾ ਮਾਲਕ ਸੀ। ਅੱਛਾ ਅੱਛਾ। ਉਹ ਜ਼ਮੀਨਾਂ ਲੋਕਾਂ ਲੈ ਰਹੀਆਂ ਗਹਿਣੇ ਤੌਰ। ਠੀਕ ਹੈ। ਪਿਛਲੇ ਭੋਲੇ ਲੋਕ ਸਨ ਤੇ ਉਹ ਸਾਡੇ ਤਕਰੀਬਨ 12 ਬਾਗ ਜ਼ਮੀਨ ਸੀ, ਜਿਹੜੀ 2 ਘਰਾਂ ਦੀ ਵੰਡ ਵਿੱਚ ਯਾਨੀ ਕਿ ਸਾਡੇ 12 ਕਿੱਲੇ ਆਉਂਦੀ ਸੀ। ਤੁਹਾਡੇ ਜਿਹੜੇ 2 ਘਰ ਸਨ? ਹਾਂ। ਅੱਛਾ। ਤੇ ਉਹ ਜ਼ਮੀਨ ਜਿਹੜੀ ਸੀ ਉਹ ਹੈ ਲਈ ਦੀ ਸੀ ਉਹਨਾਂ ਕੋਲੋਂ ਗਹਿਣੇ ਤੌਰ। ਅੱਛਾ। ਯਾਨੀ ਕਿ ਉਹ ਲੋਕ ਗਹਿਣੇ ਬੈ ਖੁਸ਼ ਹੋ ਕੇ ਦਿੰਦੇ ਹਨ, ਬੈ ਖੁਸ਼ ਹੋ ਕੇ ਦਿੰਦੇ ਹਨ ਤੇ ਗਹਿਣੇ ਘੱਟ ਦਿੰਦੇ ਹਨ। ਅੱਛਾ। ਤੇ ਇਹ ਲੋਕ ਆਉਂਦੇ ਹਨ ਜਿਹੜੇ ਮਕਾਮੀ ਲੋਕ ਹਨ ਨਾ, ਉਹ ਵਸ਼ਿੰਦੇ ਕਹਿੰਦੇ ਹਨ ਵੀ ਨਾਲੇ ਦੇ ਪੈਸੇ ਵੱਜੇ ਰਹੇ ਤੇ ਨਾਲੇ ਫਸਲ ਖਾਂਦੇ। ਇਹ ਗਹਿਣੇ 'ਚ ਖੁਸ਼ ਰਹਿੰਦੇ ਹਨ? ਖੁਸ਼ ਰਹਿੰਦੇ ਹਨ। ਠੀਕ ਹੋਗਾ। ਉਹ ਫਿਰ ਜਦੋਂ ਰਿਆਸਤੀ ਮਾਜੇ ਇੱਧਰ ਆਏ ਨਾ, ਹਾਂਜੀ, ਉਹ ਜ਼ਮੀਨਾਂ ਲਾਟ ਉਹਨਾਂ ਨੂੰ ਹੁਕੂਮਤ ਦੇ ਕਰਕੇ। ਠੀਕ ਹੋ ਗਿਆ। ਤੇ ਸਾਨੂੰ ਦੱਸੋ ਕਿ ਉਸ ਵਕਤ ਯਾਦ ਹੈ ਕਿ ਤੁਹਾਡੇ ਪਿੰਡ ਦਾ ਲੰਬਰਦਾਰ ਕੌਣ ਸੀ? ਸਾਡੇ ਪਿੰਡ ਦਾ ਲੰਬਰਦਾਰ ਮਹਿਰ ਫਤਿਹਦੀਨ ਸੀ। ਅੱਛਾ, ਉਹਦਾ ਨਾਮ ਮਹਿਰ ਫਤਿਹਦੀਨ। ਤੇ ਕਦੇ ਐਸਾ ਮੌਕਾ ਹੋਇਆ ਕਿ ਕਿਤੇ ਕੋਈ ਸ਼ਿਕਾਰ ਵਾਸਤੇ ਜਾਂ ਬਰਾਤ ਵਾਸਤੇ ਕਿਤੇ ਇੱਧਰ ਰਿਆਸਤ 'ਚ ਜਾਣ ਦਾ ਮੌਕਾ ਮਿਲਿਆ ਹੋਏ? ਆਹੋ, ਉਹ ਜਾਂਦੇ ਹਾਂ। ਹਾਂਜੀ। ਨਹੀਂ, ਤੁਹਾਨੂੰ ਕਦੇ ਬਚਪਨ 'ਚ ਮੌਕਾ ਮਿਲਿਆ ਹੋਏ ਉਸ ਟਾਈਮ? ਅਸੀਂ ਕਿਸੇ ਪਿੰਡ ਨੂੰ ਜਾਣਦੇ ਹੋ? ਕਿਸੇ ਪਿੰਡ ਦਾ ਨਾਂ ਜਾਣਦੇ ਹੋ? ਹਾਂਜੀ। ਨਾਂ ਲਵੋ ਜਿਹੜੇ ਪਿੰਡ ਦਾ ਨਾਂ ਲਾ। ਪਿੰਡ ਉਹ ਜਿਹੜੀ ਰਿਆਸਤੀ ਮਾਜਰ ਨਾ, ਉਹ ਭੰਬੂ ਚੱਕ ਪਿੰਡ ਦਾ ਨਾਂ ਸੀ, ਭੂਲਪੁਰ ਪਿੰਡ ਦਾ ਨਾਂ ਸੀ। ਠੀਕ ਹੈ। ਉੱਥੇ ਸਾਡੇ ਨਾਨਕੇ ਸਨ। ਹਾਂ, ਤੇ ਨਾਨਕੇ ਕਦੇ ਨਹੀਂ ਗਏ ਬਚਪਨ 'ਚ? ਨਾਨਕੇ ਬਚਪਨ ਵੀ ਜਾਂਦੇ ਸਨ। ਉਹੀ ਪੁੱਛਣੇ ਪਿਆ ਨਾ, ਉਹੀ ਪੁੱਛਣੇ ਪਿਆ। ਨਾਨਕੇ ਜਾਂਦੇ ਹਾਂ। ਭੂਲਪੁਰ ਪਿੰਡ ਦਾ ਨਾਂ ਉਹ ਇੱਕ ਨਜ਼ਦੀਕ ਹੈ, ਇੱਥੇ ਵੀ ਪਤਾ ਲੱਗਦਾ। ਤੇ ਉਸ ਵਕਤ ਆਪਣੇ ਨਾਨਕੇ ਪਿੰਡ ਦੇ ਕੋਈ ਬਚਪਨ ਦੇ ਸਾਥੀ ਹੋਣ ਜਿਹਦਾ ਨਾਂ ਯਾਦ ਹੋਣ? ਨਾਂ ਲਵੋ ਕਿਸੇ ਦਾ ਨਾਂ ਯਾਦ। ਉਹ ਨਾਨਕਿਆਂ ਦੇ ਸਾਨੂੰ ਨਾਂ ਸਾਰਿਆਂ ਦੀ ਯਾਦ ਨਹੀਂ। ਨਾਂ ਲਵੋ ਜਿਹੜੇ ਬਚਪਨ ਦੇ, ਜਿਹੜੇ ਉਧਰ ਹੀ ਰਹਿ ਗਏ ਨੇ, ਇੱਧਰ ਨਹੀਂ ਆਏ। ਇੱਕ ਮਾਮਾ ਸੀ ਸਾਡਾ, ਲਾਲਦੀਨ ਸੀ ਉਹਦਾ ਨਾਮ। ਠੀਕ ਹੈ। ਇੱਕ ਦਾ ਨਾਮ ਸੀ ਜਲਾਲਦੀਨ। ਠੀਕ ਹੈ। ਤੇ ਇੱਕ ਦਾ ਨਾਮ ਸੀ ਕੈਮਦੀਨ। ਠੀਕ ਹੈ। ਤੇ ਤੁਹਾਡੀ ਸ਼ਾਦੀ ਜਿਹੜੀ ਆ ਉਹ ਕਿਹੜੇ ਸਾਲ 'ਚ ਹੋਈ? ਕਿੰਨੀ ਉਮਰ 'ਚ ਹੋਈ? ਮੇਰੀ ਸ਼ਾਦੀ ਤਕਰੀਬਨ 65 ਦੀ ਜੰਗ ਤੋਂ ਪਹਿਲੀ ਹੋਈ। 65 ਦੀ ਜੰਗ ਤੋਂ ਪਹਿਲੇ ਹੋਈ ਸੀ। ਹਾਂ। ਠੀਕ ਹੋ ਗਿਆ। ਕੋਈ ਨੌਕਰੀ ਵਗੈਰਾ ਵੀ ਕੀਤੀ ਜੇ ਪੂਰੀ ਜ਼ਿੰਦਗੀ? ਕੋਈ ਨੌਕਰੀ ਨਾ ਕੀਤੀ। ਆਪਣਾ ਜ਼ਿਮੀਂਦਾਰ ਸਬਜ਼ੀ ਕੰਮ ਕਰਦੇ ਨੇ ਸ਼ੁਰੂ ਤੋਂ। ਇਸ ਕੰਮ ਦਾ ਸ਼ੌਕ ਵੀ ਹੈ। ਅੱਛਾ। ਆਪਣੇ ਕਾਰੋਬਾਰ ਦਾ। ਠੀਕ ਹੈ। ਤੇ ਬਾਕੀ ਭਰਾ ਸਨ, 4 ਭਰਾ ਸੀ। ਠੀਕ ਹੈ। ਤੇ ਉਹ ਆਪਣਾ ਬੱਚੇ, ਆਪਣਾ ਭਰਾ ਛੋਟੇ ਸਨ, ਭੈਣਾਂ ਭਰਾ। ਹਾਂਜੀ, ਤੁਹਾਡਾ ਸਾਰੇ ਛੋਟੇ ਹਨ। ਉਹ ਜਦੋਂ ਆਪਣੀ ਹੋਸ਼ ਸੰਭਾਲੀ ਤੇ ਬਸ ਉਹਨਾਂ ਦੇ ਹੀ ਆਪਣਾ ਸਿਰੋਂ ਬਾਹਰ ਕਰਦੇ ਰਹੇ ਆ। ਤੇ ਸਭ ਦੱਸੋ ਕਿ ਜਿਹੜੇ ਇਧਰੋਂ ਗਏ ਨੇ, ਜੱਥੇ ਦੇ ਜੱਥੇ ਗਏ ਨੇ, ਉਹ ਕੋਈ ਜੱਥਾ ਜਾਂਦਾ ਦੇਖਿਆ? ਹਾਂ, ਜੱਥੇ ਦੇਖੇ ਜਾਂਦੇ। ਉਹ ਕਿਸ ਸਾਲ 'ਚ ਗਏ ਨੇ ਜ਼ਰਾ ਦੱਸੋ। ਉਹ ਜੱਥੇ ਜਿਹੜੇ ਜਾਂਦੇ ਸਨ ਨਾ, ਇਹਨਾਂ ਦੀ ਆਪਸ ਵਿੱਚ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਜੰਗ ਹੋਈ। ਅੱਛਾ। ਜੰਗ ਦੇ ਵਿੱਚ ਫਿਰ ਉਹ ਮੁੜ ਕੇ ਜ਼ਿਆਦਾ ਜ਼ੋਰ ਉਹਨਾਂ ਦਾ ਹਿੰਦੂਆਂ ਦਾ ਹੋ ਗਿਆ। ਅੱਛਾ। ਉਹ ਫਿਰ ਰਿਆਸਤੀ ਮਾਜਰ ਦੇ ਇੱਧਰ ਆ ਗਏ। ਠੀਕ ਹੈ। ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਕਿ ਇੱਥੋਂ ਜਿਹੜੇ ਉਹ ਗਏ ਨੇ, ਰਸਤੇ 'ਚ ਕੋਈ ਤੁਸੀਂ ਕੋਈ ਕਿਸੇ ਨੂੰ ਕਤਲੋਗਾਤ ਹੁੰਦਾ ਦੇਖਿਆ ਹੋਏ, ਕਿਸੇ ਨੂੰ ਜ਼ਖਮੀ ਹੁੰਦਾ ਦੇਖਿਆ ਹੋਏ, ਕੋਈ ਲੁੱਟ ਹੁੰਦਾ ਦੇਖਿਆ ਹੋਏ? ਹਿੰਦੂ ਇਹਨਾਂ ਕੋਲ ਤਲਵਾਰਾਂ ਸਨ, ਜਿਹੜੇ ਸਨ ਨਾ ਮਤਲਬ ਦੂਸਰੇ ਹਿੰਦੂ। ਹਾਂ। ਇਹਨਾਂ ਕੋਲ ਤਲਵਾਰਾਂ ਸਨ ਤੇ ਇੱਧਰ ਵੀ ਤਲਵਾਰਾਂ ਤੇ ਨੇਜ਼ੇ ਜੇ ਹੁੰਦੇ ਸਨ, ਬਰਛੀਆਂ ਕਰਕੇ ਕਹਿੰਦੇ ਹਨ ਬਰਛੀਆਂ। ਤੇ ਜਾਨ ਛੋਟਾ ਉਹ ਛੁਰਾ ਚੜਿਆ ਹੁੰਦਾ ਸੀ ਨਾਲ। ਹਾਂਜੀ। ਤੇ ਉਹਦੇ ਨਾਲ ਮਤਲਬ ਚੱਲਦੀ ਸੀ। ਅੱਛਾ। ਜਾਂ ਤਲਵਾਰਾਂ ਹੋਣੀਆਂ। ਅੱਛਾ। ਤੇ ਤੁਹਾਡੇ ਪਿੰਡ ਵਿੱਚ ਉਸ ਟਾਈਮ ਕੋਈ ਕਤਲੋਗਾਤ ਨਹੀਂ ਹੋਈ? ਨਹੀਂ, ਪਿੰਡ ਵਿੱਚ ਨਹੀਂ ਹੋਈ। ਠੀਕ ਹੋ ਗਿਆ। ਪਿੰਡ ਵਿੱਚ ਨਹੀਂ ਹੋਈ। ਤੇ ਉਧਰੋਂ ਜਿਹੜੇ ਕੋਈ ਆਏ ਹੋਣ ਤੁਹਾਡੇ ਪਿੰਡ, ਕੋਈ ਬੈਠੇ ਨੇ ਇਸ ਟਾਈਮ ਸਿਆਸਤ 'ਚੋਂ ਆਏ ਹੋਣ? ਹਾਂਜੀ। ਕਿੰਨੇ ਕੁ ਘਰ ਨੇ ਤਕਰੀਬਨ? ਹੈ ਇਹ ਰਿਆਸਤੀ ਮਾਜਰ ਨੇ ਜ਼ਿਆਦਾ ਤੁਹਾਡੇ ਪਿੰਡ? ਹਾਂ। ਅੱਛਾ। ਤੇ ਕੋਈ ਬਤਾਲ ਦਾ ਬੰਦਾ ਵੀ ਹੈ? ਅਬਤਾਬ ਦੇ ਬੰਦੇ ਗਿਆ। ਕੋਈ ਬਜ਼ੁਰਗ ਬਤਾਲ ਦਾ?
ਉਹ ਬਜ਼ੁਰਗ ਵਿਚਾਰੇ ਫੌਤ ਹੋ ਗਏ, ਚੰਗੇ ਬੰਦੇ ਸਨ। ਅੱਛਾ, ਲਾਲ ਦੀਨ ਸੀ ਉਹਨਾਂ ਦਾ ਨਾਮ, ਲਾਲ ਦੀ। ਅਫਤਾਬ ਦੇ ਅੱਛਾ, ਤੇ ਇਸ ਟਾਈਮ ਬਜ਼ੁਰਗ ਉਹਨਾਂ ਦਾ ਕੋਈ ਨਹੀਂ ਉੱਥੇ? ਉਹਨਾਂ ਕੋਲ ਬੱਚੇ ਹੀ ਨਾ। ਠੀਕ ਹੋ ਗਿਆ। ਤੇ ਸਾਨੂੰ ਦੱਸੋ ਕਿ ਜਦੋਂ ਇੰਡੀਆ ਵਾਲੇ ਇੱਥੋਂ ਗਏ ਨੇ ਹਿੰਦੂ, ਉਹ ਤਾਂ ਨਹੀਂ ਕੋਈ ਰਸਤੇ 'ਚ ਕੋਈ ਤੁਸੀਂ ਦੇਖਿਆ ਕਿਸੇ ਨੂੰ, ਕੋਈ ਮੁਸਲਮਾਨ ਉਹਨਾਂ ਨੂੰ ਮਾਰਦਾ ਹੋਏ? ਉਹ ਤੁਸੀਂ ਕੋਈ ਐਸਾ ਵਾਕਿਆ ਸੁਣਾਓ ਸਾਨੂੰ, ਕੋਈ ਐਸਾ ਜਿਹੜਾ ਸਾਨੂੰ ਨਹੀਂ ਪਤਾ। ਆਪਸ ਵਿੱਚ ਉਦੋਂ ਹੀ ਇੱਕ ਦੂਜੇ ਨੂੰ ਮਾਰਿਆ ਮੁੰਡੇ ਨਾ। ਜੇ ਕੋਈ ਉਧਰੋਂ ਆਏ ਹੁਣ ਕੋਈ ਜ਼ਖਮੀ ਤੁਸੀਂ ਦੇਖਿਆ ਹੋਏ? ਨਹੀਂ, ਅਸਾਂ ਨਹੀਂ ਵੇਖੇ ਉਦੋਂ। ਅੱਛਾ, ਇਹ ਸਨ 65 ਦੀ ਜੰਗ ਜਦੋਂ ਲੱਗੀ ਹੈ ਨਾ, 65 ਦੀ ਜੰਗ। ਠੀਕ ਹੈ। 65 ਦੀ ਜੰਗ ਵਿੱਚ ਮਤਲਬ ਮਾਰੇ ਮੂਰੇ ਨੇ ਉਹ ਕਤਲ ਆਪਣਾ ਹੋਇਆ, ਉਦੋਂ ਰੈਫਲਾਂ ਵਗੈਰਾ ਹੈ ਸਨ। ਅੱਛਾ, ਤੇ ਪਹਿਲਾਂ ਤੇ ਇਹ ਵੀ ਡਾਂਗ ਛੋਟਾ ਜਾਂ ਮਤਲਬ ਤਲਵਾਰਾਂ ਕਿਸੇ ਕੋਲ, ਠੀਕ ਹੈ। ਡੀਜ਼ੇ ਵਗੈਰਾ। ਬਜ਼ੁਰਗੋ, ਸਾਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਪਸ਼ਪ ਲਾ ਕੇ। ਸਾਨੂੰ ਕਾਫੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਹਿਲੇ ਨਹੀਂ ਸੀ ਪਤਾ, ਤੇ ਤੁਹਾਡੇ ਕੋਲ ਸਾਨੂੰ ਪਤਾ ਚੱਲਿਆ। ਤੇ ਅਸੀਂ ਦੁਆ ਕਰਨੇ ਅੱਲਾਹ ਪਾਕ ਅੱਗੇ ਕਿ ਤੁਹਾਨੂੰ ਅੱਲਾਹ ਪਾਕ ਸਿਹਤ ਦੇ ਤੇ ਆਪਣੇ ਹਿਫਜ਼ ਜ਼ਮਾਨ 'ਚ ਰੱਖੇ, ਕਿ ਤੁਸੀਂ ਇਸ 100 ਸਾਲ ਦੀ ਉਮਰ 'ਚ ਵੀ ਆਪਣਾ ਕੰਮ ਕਰਦੇ ਨੇ। 90-100 ਸਾਲ ਤੁਹਾਡੀ ਉਮਰ ਹੈ ਔਰ ਤੁਸੀਂ ਆਪਣਾ ਕੰਮ ਕਰ ਰਹੇ ਹੋ। ਮਾਸ਼ਾਅੱਲਾ, ਮੈਂ ਅੱਜ ਕੱਲ੍ਹ ਦੇ ਮੁੰਡਿਆਂ ਨਾਲੋਂ ਕਾਰੋਬਾਰ ਵੱਧ ਕਰ ਲੈਂਦਾ ਸੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਹਾਂ, ਲੇਕਿਨ ਮੈਂ ਫਾਲਜ ਦਾ ਮਰੀਜ਼ ਹਾਂ। ਅੱਛਾ, ਫਾਲਜ ਹੋ ਗਿਆ ਸੀ। ਅੱਛਾ, ਤੇ ਫਿਰ ਵੀ ਤੁਸੀਂ ਕੰਮ ਕਰ ਰਹੇ ਹੋ? 2.5-3 ਸਾਲ ਪਹਿਲੇ ਮੈਨੂੰ ਫਾਲਜ ਹੋਇਆ ਸੀ। ਕਿਹੜੀ, ਸੱਜੀ ਸਾਈਡ ਹੋਈ ਖੱਬੀ ਸਾਈਡ? ਇਹ ਖੱਬੀ ਸਾਈਡ। ਅੱਛਾ, ਤੇ ਕਿੰਨੀ ਦੇਰ ਫਿਰ ਤੁਸੀਂ ਦਾਖਲ ਰਹੇ ਹੋ? ਉਹ ਦੋਵੇਂ ਡਾਕਟਰਾਂ ਦੇ ਜਵਾਬ ਦੇ ਰਹੇ ਸੀ ਵੀ ਨਹੀਂ ਇਹਨਾਂ ਬਚਣਾ। ਅੱਛਾ, ਤੇ ਖੱਬੇ ਪਾਸੇ ਦਿਲ ਹੁੰਦਾ ਹਾਂਜੀ, ਤੇ ਇਹਨੇ ਨਹੀਂ ਬਚਣਾ। ਤੇ ਉਹ ਫਿਰ ਇੱਕ ਡਾਕਟਰ ਨੂੰ ਕੋਲ ਗਏ ਤਾਂ ਗੰਗਾ ਰਾਮ ਹਸਪਤਾਲ ਉੱਥੇ ਗਏ ਸੀ। ਠੀਕ ਹੈ। ਉਹਨੇ ਦਾਖਲ ਕੀਤਾ ਤੇ ਉੱਥੇ ਫਿਰ ਮੇਰਾ ਇਲਾਜ ਹੋਇਆ। ਉਹਨੇ ਬੋਤਲਾਂ ਆਪਣੀ ਗੱਡੀ ਕੀਤੀ ਪਾ ਕੇ ਨਾ ਕੋਈ 20-25 ਬੋਤਲਾਂ ਲਗਾਉਣ ਵਿੱਚ ਠੀਕ ਹੋ ਗਈ। ਅੱਛਾ, ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨੇ ਆ ਕਿ ਉਹਨਾਂ ਦਾ ਜ਼ਿਆਦਾ ਫਿਰ ਹਦਾਇਤ ਉਹਨਾਂ ਦੀ ਇਹ ਹੈ, ਉਸ ਡਾਕਟਰ ਦੀ ਹਾਂਜੀ, ਕਿ ਹਰਕਤ ਕਰਦੇ ਹਨ, ਯਾਨੀ ਕਿ ਆਪਣੇ ਆਪ ਨੂੰ ਚਾਲੂ ਰੱਖਣਾ ਹੈ, ਬੈਠਣਾ ਨਹੀਂ। ਮੈਂ ਟੁਰਨ ਵੀ ਬੜਾ ਖੁਸ਼ ਰਹਿਣਾ। ਤੇ ਜਿਹੜਾ ਨਾ ਮੋਟਰਸਾਈਕਲ ਵਾਲਾ ਕੋਈ ਹੱਥ ਆਪੇ ਬ੍ਰੇਕ ਲਾਵੇ ਨਾ ਤੇ ਫਿਰ ਮੈਂ ਬਹਿਣਾ ਉਹਦੇ ਨਾਲ। ਤੇ ਮੈਂ ਪੈਦਲ ਟੁਰਨਾ ਖੁਦ ਨਹੀਂ ਕਿਸੇ ਨੂੰ ਰੋਕਿਆ ਕਦੇ? ਦੇਖ ਲਓ ਤੁਸੀਂ ਕਿੱਥੇ ਅਗਵਾਲ ਮਰਾੜੇ ਦੇ ਚੜ੍ਹਦੇ ਪਾਸੇ ਆਪਣਾ ਮਰਾੜੇ ਲਹਿੰਦੇ ਪਾਸੇ ਜੀ, ਲਹਿੰਦੇ ਪਾਸੇ ਆ ਬਿਲਕੁਲ। ਤੇ ਉੱਥੋਂ ਮੈਂ ਪੈਦਲ ਚੱਲ ਕੇ ਜੀ ਆ ਜਾ। ਤੁਸੀਂ ਹੁਣ ਪੈਦਲ ਆਏ ਹੋ ਤੇ ਪੈਦਲ ਹੀ ਵਾਪਸ ਜਾਣਾ। ਹਾਂ, ਪੈਦਲ ਬਾਬਾ। ਅੱਲਾਹ ਪਾਕ ਤੁਹਾਨੂੰ ਹਿੰਮਤ ਦੇ, ਤੇ ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨਾ ਹੈ ਕਿ ਅੱਲਾਹ ਪਾਕ ਤੁਹਾਨੂੰ ਸਿਹਤ ਦੇ। ਔਰ ਇਹ ਜਿਹੜੀ ਤੁਹਾਡੀ ਅਗਰ ਤੁਸੀਂ ਮਜਬੂਰੀ ਨਾ ਕਰ ਰਹੇ ਹੋ ਤੇ ਤੁਹਾਡੀ ਮਜਬੂਰੀ ਅੱਲਾਹ ਪਾਕ ਖਤਮ ਕਰੇ। ਅਗਰ ਤੁਸੀਂ ਸ਼ੌਕ ਨਾ ਕਰ ਰਹੇ ਹੋ ਤੇ ਅੱਲਾਹ ਪਾਕ ਤੁਹਾਨੂੰ ਹੋਰ ਹਿੰਮਤ ਦੇ। ਤੇ ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ पाक ਤੁਹਾਨੂੰ खुश रखे। इंशाल्लाह दोबारा भी ਤੁਹਾਨੂੰ ਅਸੀਂ ਮਿਲਾਂਗੇ। बहुत शुक्रिया, मेहरबानी। दोस्तों, वीडियो पसंद आने की सूरत में हमारे चैनल को ज़रूर सब्सक्राइब करें, और अगर आप पहले से हमारे सब्सक्राइबर हैं तो हम दिल से आपके शुक्रगुजार हैं। खुदा हाफिज़।